अस्सलाम वालेकुम सत श्री अकाल। एक पिंड पंजाब दा चैनल दी टीम जी अज एक ऐसे पिंड दे विच आई आ जिहदा नंबर है जी 518 गोबिंदगढ़। 518 पिंड गोजरा तहसील दे विच है जी। इत्थे साडी एक बजुर्गां दे नाल मुलाकात है, उन्हां कोलों पुछदे हैं जी ये अपना किहड़े जिले च उठ के आए आ, इन्हां दा पिंड किहड़ा सी, तहसील किहड़ी सी, थाणा इन्हां नूं किहड़ा लगदा सी और इन्हां दी उम्र किन्नी सी जदों ये इंडिया दे विच उठ के आए आ। इन्हां नाल गलबात साझी करदे हैं। अस्सलाम वालेकुम बाबा जी। वालेकुम सलाम। बाबा जी अपना नाम दसो। सुलेमान ना अच्छा उर्फ मिन्ना मिन्ना करके उत्थे सादे दे किताबी ना सुलेमान आ। मिन्ना मिन्ना करदे सी। आ अच्छा ना आम अल मिन्ना कहंदे ते पिंड च अच्छा जी। ते ना सुलेमान आ किताबी। ਇਹ ਹੁਣ ਇੱਥੇ ਵੀ ਮਿੰਨਾ ਹੀ ਕਹਿੰਦੇ ਆ ਜਾਂ नहीं सुलेमान कहंदे ਸੁਲੇਮਾਨ ਕਹਿੰਦੇ ਆ। ਤੇ ਇੰਡੀਆ ਦੇ ਵਿੱਚ ਤੁਹਾਡਾ इंडिया ਨਾਮ? चा गल थी छोटे हुंदियां दी ਕੀ ਉਮਰ ਕਿੰਨੀ ਸੀ ਆਪਣੀ ਉਦੋਂ? उमरी मेरी सी कोई 20 साल दी। ਅੱਛਾ ਮਾਸ਼ਾਅੱਲਾ, ਫਿਰ ਤਾਂ ਜਵਾਨ ਸੀਗੇ। इंशाअल्लाह हर चीज़ दा पता, आले दुआले दे पिंडां दा पता। ਆਪਣਾ ਪਿੰਡ ਕਿਹੜਾ ਸੀਗਾ? बौंकड़ सके नंबर नहीं याद। ਬੌਂਕਣ। हाँ ਬੌਂਕਣ ਪਿੰਡ ਸੀਗੀ ਜਾਂ ਪਿੰਡ ਗੋਤ ਵੀ ਹੈਗੀ ਬੌਂਕਣ ਇੱਕ ਤਾਂ? नहीं गोत नहीं है, पिंड बौंकड़ सी। ਬੌਂਕੜ। आ ਅੱਛਾ ਬੌਂਕੜ। गोत साडी चेची आ। ਚੇਚੀ ਆ। चेची ਗੁੱਜਰ ਬਰਾਦਰੀ ਆ। ਗੁੱਜਰ ਬਰਾਦਰੀ ਉਹ ਪਿੰਡ ਸਾਰੇ ਗੁੱਜਰਾਂ ਦੇ ਹੀ ਤੇ ਆਲੇ ਦੁਆਲੇ। ਆਪਣੇ ਕਿਹੜੇ ਕਿਹੜੇ ਪਿੰਡ ਸੀ ਆਲੇ ਦੁਆਲੇ? ਭੈਣੀਆਂ 4, ਅੱਛਾ ਝੁੰਗੀਆਂ 3 ਦੁਆਲੇ, ਹਾਂ ਕਡਾਣਾ, ਧਨਾਣਸੂ ਆ ਗਲਾਲੀਪੁਰ ਬੈਠਿਆ ਧਨਾਣਸੂ ਦੇ। ਅੱਛਾ ਅੱਛਾ ਬੋੜੇ ਹੂੰ। ਇਦਾਂ ਦੇ ਪਿੰਡ ਥੇ, ਮੀਆਂਵਾਲ, ਕਡਾਣਾ, ਉਹਨਾਂ ਦੇ ਨਾਂ ਹੀ ਥੇ, ਲੰਬਰਾਂ ਦਾ ਨਹੀਂ ਚੇਤਾ। ਲੁਧਿਆਣੇ ਦੀ ਤਹਿਸੀਲ ਕਿਹੜੀ ਸੀ ਆਪਣੀ? ਤਹਿਸੀਲ ਸਾਨਾ ਸਾਨੇਵਾਲ। ਸਾਨੇਵਾਲ ਸਾਨੇਵਾਲ ਸਨੀ ਦੇਵਲ ਧਰਮਿੰਦਰ ਹੋਣਾ ਦਾ ਪਿੰਡ ਆ ਸਾਨੇਵਾਲ। ਸ਼ਾਬਾਸ਼। ਥਾਣਾ ਵੀ ਉਹੀ ਆ। ਥਾਣਾ ਵੀ ਉਹੀ ਆ। ਥਾਣਾ ਵੀ ਲੁਧਿਆਣਾ, ਤਹਿਸੀਲ ਵੀ ਲੁਧਿਆਣਾ? ਨਹੀਂ ਹਾਂ ਤਹਿਸੀਲ ਜ਼ਿਲ੍ਹਾ ਥਾਣਾ ਸਾਨਾ ਲੱਗਦਾ ਸੀ। ਥਾਣਾ ਸਾਨੇਵਾਲ ਸੀਗਾ ਤੁਹਾਡਾ? ਤਹਿਸੀਲ ਵੀ ਸਾਨਾ ਹੀ ਸੀ, ਤਹਿਸੀਲ ਵੀ ਸਾਨਾ ਹੀ ਸਾਨਾ ਹੀ ਸੀਗਾ, ਆ, ਜ਼ਿਲ੍ਹਾ ਲੁਧਿਆਣਾ ਸੀ। ਜ਼ਿਲ੍ਹਾ ਲੁਧਿਆਣਾ। ਅੱਛਾ ਆਪਣੇ ਪਿੰਡ ਜਿਹੜੇ ਉਹਦੇ ਕਿਹੜੀ ਕਿਹੜੀ ਬਰਾਦਰੀ ਜ਼ਿਆਦਾ ਬੈਠੀ ਸੀ? ਗੁੱਜਰ ਬਰਾਦਰੀ ਦੀ ਸੀ। ਅੱਛਾ ਜੀ। ਚਮਾਰ ਥੇ 10-20 ਘਰ, ਹੂੰ। ਉਹ ਉੱਥੇ ਹੀ ਰਹਿ ਗਏ। ਅੱਛਾ ਉਹਨਾਂ ਨੂੰ ਹੁਣ ਅਧਰਮੀ ਕਹਿੰਦੇ ਆ? ਅੱਛਾ ਆ ਉਹਨਾਂ ਦੇ ਘਰ ਤੇ 10-15। ਬਾਕੀ ਇੱਕ ਸੀਗਾ ਹਿੰਦੂਆਂ ਦਾ ਘਰ, ਉਹ ਆਹ ਕਿੱਲੇ ਫਾਲੇ ਤੱਤੇ ਕਰਦੇ ਤੇ ਹੂੰ। ਕੋਈ ਲੋਹਾਰਾ ਕੰਮ, ਲੋਹੇ ਦਾ ਕੰਮ, ਲੋਹਾਰ ਸੀਗੇ। ਆ ਲੋਹੇ ਦਾ ਵੀ ਲੱਕੜ ਦਾ ਵੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਸ਼ੇਰ ਮੁਹੰਮਦ। ਦਾਦੇ ਦਾ ਨਾਂ ਕੀ ਸੀ? ਕਾਲਾ। ਕਾਲਾ। ਆ ਅੱਛਾ ਤੇ ਆਪਣੇ ਹੋਰ ਸ਼ਰੀਕਾ ਬਰਾਦਰੀ ਉੱਥੇ ਕਿੰਨੀ ਕੁ ਸੀਗੀ? ਸਾਰਾ ਪਿੰਡੇ ਗੁਜਰਾਂ ਦਾ ਸੀ। ਆਪਣਾ ਹੀ ਸੀਗਾ ਹਾਂ ਸਾਰੇ? ਉਹ ਚੇਚੀ ਗੁੱਜਰ ਹੀ ਸੀਗੇ? ਨਹੀਂ ਸਾਰੇ ਚੇਚੀ ਨਸੋ, ਥੋੜੇ ਘਰ ਚੇਚੀਆਂ ਦੇ ਤੇ ਬਾਕੀ ਹੋਰ ਬਰਾਦਰੀਆਂ ਗੁਜਰੇ ਸੀਗੇ। ਉਹਨਾਂ ਦੀ ਗੋਤ ਹੋਰ ਸੀ। ਸਾਡੀ 10-15 ਘਰਾਂ ਦੀ ਇਹ ਗੋਤ ਆ ਅੱਛਾ ਚੇਚੀ। ਅੱਛਾ ਉਹਨਾਂ ਦੀ ਗੋਤ ਦਾ ਮੈਨੂੰ ਨਹੀਂ ਕੋਈ ਖਿਆਲ ਕੀ ਨਹੀਂ ਆਪਣਾ ਤੁਸੀਂ ਦੱਸਿਆ ਵੀ ਉੱਥੇ ਇੱਕ ਜਿਹੜੇ ਧਰਮੀਆਂ ਦੇ ਘਰ ਸੀਗੇ ਹਾਂ ਜਿਨ੍ਹਾਂ ਨੂੰ ਤੁਸੀਂ ਚਮਾਰ ਕਹਿੰਦੇ ਆ, ਜੀ। ਫਿਰ ਲੋਹਾਰ ਸੀਗੇ। ਇਹਨਾਂ ਤੋਂ ਇਲਾਵਾ ਕੋਈ ਸਿੱਖ ਹਿੰਦੂ ਹੋਰ ਕੋਈ ਬਰਾਦਰੀ ਨਸੋ ਹੈ? ਆਲੇ ਦੁਆਲੇ ਦੇ ਪਿੰਡਾਂ ਵਿੱਚ ਸਿੱਖ ਹਿੰਦੂ ਹੈਗੇ ਸੀਗੇ? ਨਹੀਂ ਗੁਜਰਾਂ ਦੇ ਪਿੰਡ ਤੇ ਇੱਕ ਰਜਪੂਤਾਂ ਦਾ ਪਿੰਡ ਤਾਂ ਨਾਲ ਧਨਾਣਸੂ ਜਿਹੜਾ ਸੀ, ਅੱਛਾ ਉਹ ਗੁਜਰਾਂ ਰਜਪੂਤਾਂ ਦਾ ਪਿੰਡ ਸੀ। ਬਾਕੀ ਸਭ ਗੁਜਰੇ ਗੁਜਰ ਤੇ ਇੱਕ ਮਾਛੀਆਂ ਦੀਆਂ ਉਹ ਰਾਈਆਂ ਦਾ ਪਿੰਡ ਸੀ। ਅੱਛਾ ਸਾਲ ਉਮਰ ਸੀਗੀ, ਕੋਈ ਸਕੂਲ ਦਾ ਵੀ ਮੂੰਹ ਦੇਖਿਆ ਕਿ ਨਹੀਂ? ਨਹੀਂ ਸਕੂਲ ਸਾਡੇ ਪਿੰਡਾਂ 'ਚ ਹੈ ਜੀ ਨਸੋ ਤਿੰਨਾਂ ਚੌਂਚ, ਅੱਛਾ ਕਿਤੇ ਦੂਰ ਨੇੜੇ ਮਸੀਤੇ ਹੋਊਗਾ। ਜਾਂਦੇ ਹੁੰਦੇ ਸੀ ਅਰਬੀ ਦਾ ਪੜ੍ਹਨ? ਆ ਮਸੀਤੇ ਦਾ ਮਾੜਾ ਮੋਟਾ ਅੱਛਾ ਬਸ ਇਦਾਂ ਦਾ ਕੀ ਆਪ ਖੇਡਾਂ ਖੂਡਾਂ ਖੇਲਦੇ ਹੁੰਦੇ ਸੀ ਉਦੋਂ? ਖੇਡਾਂ ਆਹੀ ਕਬੱਡੀ ਸੀਗੀ, ਘੋਲ ਸੀਗੇ, ਹੋਰ ਕੁਛ ਨਸੋ। ਤੁਸੀਂ ਖੇਲਦੇ ਰਹੇ ਕਬੱਡੀ? ਆ ਮਾੜਾ ਚੰਗਾ। ਅੱਛਾ ਹਾਂ 20 ਸਾਲ ਦੀ ਉਮਰ 'ਚ ਕੋਈ 20 ਮੰਗਣਾ ਸਾਲ। ਸ਼ਾਦੀ ਵੀ ਹੋ ਗਈ ਸੀ ਕਿ ਨਹੀਂ? ਨਹੀਂ ਇੱਧਰ ਆ ਕੇ ਇੱਧਰ ਆ ਕੇ ਹੋਈ ਹੈ। ਉੱਥੇ ਤੁਹਾਡੇ ਨਾਨਕੇ ਕਿਹੜੇ ਪਿੰਡ 'ਚ ਸੀਗੇ? ਨਾਨਕੇ ਸਾਡੇ ਤੇ ਮੇਲੋਂ ਤਾਂ ਇਸ ਪਾਸੇ ਧਨਾਣਸੂ ਦੇ ਨਾਲ ਮੇਲੋਂ? ਮੇਲੋਂ ਅੱਛਾ ਅੱਛਾ ਆ 94 ਚ ਬੈਠੇ ਨੇ ਹਾਂ ਇੱਧਰ। ਹੈਗੇ 94 ਰਾਜਪੂਤ ਬੈਠੇ ਆ। ਸ਼ਾਬਾਸ਼ ਰਜਪੂਤ ਵੀ ਬੈਠਿਆ, ਗੁਜਰੀ ਵੀ ਬੈਠਿਆ ਹਾਂਜੀ ਉੱਥੇ। ਹਾਂਜੀ ਅੱਛਾ ਮੇਲੋਂ ਨਾਨਕੇ ਸੀਗੇ? ਹਾਂਜੀ। ਨਾਨਕਿਆਂ ਦੇ ਪਿੰਡ ਵੀ ਜਾਂਦੇ ਹੁੰਦੇ ਸੀਗੇ? ਬੜੇ। ਅੱਛਾ ਸਾਨੂੰ ਕੋਈ ਉੱਥੇ ਦੀਆਂ ਗੱਲਾਂ ਬਾਤਾਂ ਸੁਣਾਓ। ਆਪਣਾ 20 ਸਾਲ ਦੀ ਉਮਰ ਦੇ ਵਿੱਚ ਕੀ ਦੇਖਿਆ, ਕੀ ਤੁਹਾਡਾ ਉੱਥੇ ਦਾ ਰਹਿਣ ਸਹਿਣ ਸੀਗਾ? ਬਸ ਰਹਿਣ ਸੇ ਨੇ ਤਾਂ ਮਾਲ ਪਸ਼ੂ ਚਾਰਨਾ, ਅੱਛਾ ਬਾਈ ਸੀਗੀ ਖੂਹਾਂ ਦੀ, ਨਹਿਰੀ ਪਾਣੀ ਕੋਈ ਨਾ ਸੋ। ਅੱਛਾ ਜੀ। ਅੱਛਾ ਦੂਸਰਾ ਇਹ ਸੀਗਾ ਨੇੜੇ ਨੇੜੇ ਦੇ ਪਿੰਡਾਂ ਚ ਧਨਾਣਸੂ ਤਾਜੀਏ ਕੱਢਦੇ ਤੇ ਹੂੰ ਬੋੜੇ ਤੇ ਇੱਕ ਇਸ ਪਾਸੇ ਹੂੰ ਉੱਥੇ ਰੋਸ਼ਨੀ ਲੱਗਦੀ ਤੀ, ਘੋਲ ਅੱਛਾ। ਘਾਲ ਹੋਣੇ। ਹੂੰ ਅੱਛਾ ਬਸ ਇਹੋ ਜਿਹਾ ਖੇਡਾਂ ਮੇਡਾਂ ਕੌਡੀ ਕੂਡੀ ਹੁਣ ਕਿਸੇ ਪਿੰਡ 'ਚ ਕਿਤੇ ਘੋਲ ਹੁੰਦੇ ਆ, ਕਿਤੇ ਛਿੰਝ ਹੁੰਦੀ ਆ, ਅੱਛਾ ਉਹ ਮੁੰਡਿਆਂ ਨੇ ਘੋਲਣਾ, ਉੱਥੇ ਕਿਸੇ ਨੇ ਟਹਿ ਜਾਣਾ, ਕਿਸੇ ਨੇ ਟਾ ਲੈਣਾ। ਉਹ ਸ਼ੁਗਲ ਮੇਲੇ ਜਾਣੀ? ਸ਼ੁਗਲ ਮੇਲੇ ਬਸ ਇਹ ਜਿਹਾ ਸੀ। ਉਦਾਂ ਲੋਕਾਂ ਦਾ ਇੱਕ ਦੂਜੇ ਨਾਲ ਪਿਆਰ ਮੁਹੱਬਤ ਕਿਸ ਤਰ੍ਹਾਂ? ਬੜਾ ਇੱਕ ਦੂਜੇ ਨਾਲ ਸ਼ਾਮ ਨੂੰ ਇਕੱਠੇ ਹੋ ਕੇ ਬਹਿਣਾ, 10 ਇੱਥੇ ਬੈਠਿਆ 10 ਉੱਥੇ ਬੈਠੀ ਨਾ, ਆਪਣੇ ਆਪਣੇ ਘਰਾਂ ਆਪੋ ਮੂਹਰੇ? ਆਪਣੇ ਦਰਾਂ ਦੇ ਮੂਹਰੇ ਕਿਤੇ ਜਿੱਥੇ ਕਿਸੇ ਦਾ ਲਾ ਅੱਛਾ ਐਦਾਂ ਬੈਠ ਉੱਠਦੀ। ਲੜਾਈਆਂ ਪੜਾਈਆਂ ਵੀ ਹੁੰਦੀਆਂ ਸੀ? ਮੱਠੀ ਬਿਲਡੀ ਬਾਂਦੀ ਕਿਤੇ ਕਿਤੇ ਹੋਈ? ਕਿਤੇ ਕਿਤਾਈ ਹੋਣੀ।
ਤੇ ਕਿਤੇ ਕਤਲ ਹੁੰਦਾ ਸੀਗਾ, ਕਿਤੇ 10-20 ਸਾਲਾਂ 'ਚ ਕਹਿਣਾ ਨੇਰੀ ਚੜੀ ਆ ਜੀ, ਕਿਤੇ ਕਤਲ ਨਸ ਹੁੰਦਾ। ਅਸੀਂ ਤਾਂ ਆਪਣੀ ਜ਼ਿੰਦਗੀ 'ਚ 2 ਕਤਲ ਦੇਖੇ ਆ। ਅੱਛਾ ਜੀ। ਬਸ ਇੱਕ ਸੁੱਤਾ ਪਿਆ ਮਾਰਿਆ, ਅੱਛਾ, ਇੱਕ ਲੜਦਿਆਂ ਨੇ ਆਪਣੇ ਮਾਰਿਆ। ਪਿੰਡ ਵਿੱਚ? ਨਹੀਂ, ਨਾਲ ਦੇ ਪਿੰਡਾਂ 'ਚ ਹੀ। ਆਪਣੇ ਪਿੰਡ 'ਚ ਰਹਿਮ ਰਿਹਾ, ਕੋਈ ਬੰਦਾ ਨਹੀਂ, ਨਾ ਨਿੱਕੀ ਬਦੀ ਹੋਈ ਆ। ਇਦਾਂ ਦੀ ਲੜਾਈ ਵੀ ਮੱਠੀ ਹੁੰਦੀ ਤੇ ਏਡੀ ਜ਼ਿਆਦਾ ਉਹ ਕੋਈ ਵੀ ਨਹੀਂ। ਪਰਿਆ ਪੰਚਾਇਤਾਂ ਨਿਬੇੜ ਦਿੰਦੇ ਹੁੰਦੀਆਂ ਸੀ ਫਿਰ? ਹਾਂ, ਬਸ ਕਚਹਿਰੀ ਤੱਕ ਨਹੀਂ ਸੀ ਜਾਂਦੇ ਹੁੰਦੇ ਨਹੀਂ, ਉੱਥੇ ਪਿੰਡ 'ਚ ਨਿਬੇੜ ਲੈਣਾ। ਆਪਣੇ ਪਿੰਡ ਦੇ ਵਿੱਚ ਕੋਈ ਕਹਿੰਦੇ ਕਹਾਂਦੇ ਬੰਦੇ ਜਿਹੜੇ, ਉਹਨਾਂ ਦਾ ਕੀ ਨਾਂ ਸੀ? ਨਾ ਕਹਿੰਦੇ ਕਹਾਉਂਦੇ ਇਹੀ ਸੀਗਾ ਬੁੜਿਆਂ ਦਾ। ਆਪਣੇ ਜਿਹੜੇ ਬਜ਼ੁਰਗ? ਹਾਂਜੀ। ਅੱਛਾ ਛੋਟੇ ਦਾ ਨਾਂ ਨੂਰ ਮੁਹੰਮਦ ਤਾਂ, ਉਹਦੀ 2-3 ਪਿੰਡਾਂ 'ਚ ਰਖਵਾ ਵੀ ਲਿਆ ਤਾਂ। ਅੱਛਾ ਇਹ ਬੜੇ ਦੇ ਨਾਂ ਸ਼ੇਰ ਮੁਹੰਮਦ ਤਾਂ, ਜਿਹਦਾ ਮੈਂ ਆ। ਅੱਛਾ, ਤੁਹਾਡੇ ਬਜ਼ੁਰਗਾਂ ਦਾ ਨਾਮ? ਆਹ ਜਾਨੀ ਆਮ ਇਹ ਕੁਛ ਮਸ਼ਹੂਰੋ ਮਰੂਫ ਇਹੀ ਸੀ। ਚੌਧਰੀ ਬੰਦਿਆਂ ਦੀ ਸ਼ਮਾਰ? ਚੌਧਰੀ ਬੰਦਿਆਂ ਸ਼ਮਾਰ ਤੇ 2-4 ਪਿੰਡਾਂ ਜਿਨ੍ਹਾਂ ਦਾ ਨਾਂ ਥਾ। ਠੀਕ ਆ। ਦੋਹਾਂ ਭਾਈਆਂ ਦਾ। ਅੱਛਾ, ਬਾਕੀ ਹੋਰ ਵੀ ਬੰਦੇ ਰੋਟੀ ਸਾਰੇ ਖਾਂਦੇ ਤੇ ਠੀਕ ਆਹ ਸੀ। ਆਪਣੇ ਘਰਾਂ ਵਿੱਚ ਸਾਰੇ ਠੀਕ ਸੀਗੇ। ਤੇ ਬਜ਼ੁਰਗੋ, ਆਪਣਾ ਪਤਾ ਕਿੱਦਾਂ ਲੱਗਾ ਵੀ ਪਾਕਿਸਤਾਨ ਬਣ ਰਿਹਾ ਹੁਣ? ਬਸ ਪਤਾ ਏਦਾਂ ਲੱਗਿਆ, ਇੱਧਰ ਉੱਠਿਆ ਆਉਂਦੇ ਆ, ਰਾਤ ਨੂੰ ਰੌਲਾ ਪੈ ਗਿਆ, ਉਹ ਬਹਿ ਗਿਆ, ਪਿੰਡ ਵਾਲੇ ਉੱਠ ਕੇ ਗਾਹਾਂ ਤੁਰ ਪਏ। ਕੌਣ ਬਹਿ ਗਏ ਆ ਕੇ? ਜਿਹੜੇ ਉਧਰੋਂ ਉੱਠ ਕੇ ਆਏ ਤੇ ਸਿੱਖਾਂ ਨੂੰ, ਪਰ ਇਹ ਭਾਗਪੁਰ ਚੱਕ ਸੀਗਾ, ਉੱਥੇ ਹਮਲਾ ਬੋਲਿਆ। ਭੋਗਪੁਰ? ਭਾਗਪੁਰ। ਹਾਂ, ਅੱਛਾ। ਉਹ ਲੋਕ ਕੁਛ ਮਾਰੇ, ਕੁਛ ਵੱਡੇ ਟੁੱਕੇ, ਜਿਹੜੇ ਰਹਿ ਗਏ ਨੱਠ ਕੇ ਇੱਧਰ ਨੂੰ ਤੁਰ ਪਏ, ਹੋਰ ਦੇਖ ਕੇ ਉੱਠ ਖੜੇ ਹੋਏ। ਅੱਛਾ, ਉਹ ਸਾਡੇ ਚੱਕ ਚ ਆਏ ਨੇ, ਸਾਡੇ ਚੱਕ ਵਾਲੇ ਉੱਠ ਕੇ ਗਾਹਾਂ ਦੇ ਪਿੰਡੇ ਚਲੇ ਗਏ ਪਹਿਲੇ ਹੀ। ਅੱਛਾ, ਆਇਆ ਜਾ ਕੰਮ ਹੁੰਦਾ, ਲੁਧਿਆਣੇ ਦੇ ਤੁਰੇ ਆਏ। ਅੱਛਾ, ਯਾਨੀ ਪਹਿਲੇ ਨਹੀਂ ਸੀ ਪਤਾ ਕੋਈ ਵੀ ਆਪਾਂ ਉੱਠ ਕੇ ਜਾਣਾ ਇੱਥੋਂ? ਪਹਿਲਾਂ ਕੋਈ ਪਤਾ ਨਾ ਸੀ। ਅੱਛਾ, ਉਦੋਂ ਹੀ ਬਸ ਪਤਾ ਲੱਗਿਆ। ਯਕਦਮ ਹੀ ਪਤਾ ਲੱਗਾ? ਹਾਂ, ਇਹ ਅਚਾਨਕ ਹੀ ਪਤਾ ਲੱਗਾ? ਅਜਾਣ ਕੇ। ਅੱਛਾ, ਕਈਆਂ ਦਾ ਸਮਾਨ ਰਹਿ ਗਿਆ ਉੱਥੇ, ਕਈ ਚੱਕ ਕੇ ਨੱਠ ਲਿਆ, ਬਸ ਇਦਾਂ ਦਾ ਹਾਲ ਰਿਹਾ। ਅੱਛਾ, ਤੁਸੀਂ ਆਪਣਾ ਕਿੰਨਾ ਕੁ ਸਮਾਨ ਕੁੰਜਿਆ? ਅਸੀਂ ਆਪਣਾ ਜਿਹੜਾ ਜੇਰ ਘਰ ਤੱਕ ਕੁਝ ਲਿਆ, ਬਾਕੀ ਜਿਹੜਾ ਕੋਈ ਮਾਲ ਪਸ਼ੂ ਉੱਥੇ ਰਹਿ ਗਿਆ ਸਭ ਕੁਝ। ਅੱਛਾ, ਹਾਂ। ਸੋਨਾ ਤਾਂ ਨਹੀਂ ਦੱਬ ਗਿਆ ਉੱਥੇ? ਨਹੀਂ, ਕੋਈ ਨਹੀਂ, ਅੱਜ ਹੋਊਗੀ ਤੇ ਸਿਆਣਾ ਦਾ ਦੱਬਿਆ ਹੋਊਗਾ, ਉਹ ਕਿਹੜਾ ਮੇਰੇ ਇੱਥੇ ਦੱਬਦੇ ਸੀ। ਹਾਂ, ਅੱਛਾ, ਇਦਾਂ ਦਾ ਰਾਤ ਸੀ। ਨਹੀਂ, ਉੱਥੋਂ ਤੁਸੀਂ ਉੱਠ ਕੇ ਕਿੰਨੇ ਕੁ ਵਜੇ ਨਿਕਲੇ ਪਿੰਡੋਂ? ਤਕਰੀਬਨ ਅਸੀਂ ਰਾਤ ਨੂੰ ਚੱਲ ਪਏ ਹਾਂ। ਅੱਛਾ, ਜਿਸ ਵੇਲੇ ਇਧਰੋਂ ਕਾਫਲੇ ਆਉਣ ਲੱਗ ਪਏ ਪਰਿਓਂ ਪਿੰਡਾਂ ਚੋਂ, ਅਸੀਂ ਉੱਠ ਕੇ ਉਦੋਂ ਵੀ ਗਾਹਾਂ ਤੁਰ ਪਏ। ਕਿੱਥੇ ਨੂੰ ਗਾਂ? ਫਿਰ ਗਾਂ ਗਏ? ਗਾਹਾਂ ਗਏ ਇਧਰ ਸੀੜੇ ਬਾਜਰੇ ਲੁਧਿਆਣੇ ਵੱਲ ਨੂੰ। ਲੁਧਿਆਣੇ ਵੱਲ ਨੂੰ? ਆਹ, ਉੱਥੇ ਕਿੰਨੇ ਦਿਨ ਰਹੇ ਫਿਰ ਕੈਂਪ ਦੇ ਵਿੱਚ? ਕੈਂਪ 'ਚ ਤਾਂ ਬਾਬਾ ਮੇਰਾ ਖਿਆਲ ਆ 20 ਦਿਨ ਮਹੀਨਾ ਰਹੇ ਆ। ਅੱਛਾ, ਰੋਟੀ ਪਾਣੀ ਕਿੱਥੋਂ ਆਉਂਦੀ? ਰੋਟੀ ਪਾਣੀ ਆਪਣਾ ਰਾਸ਼ਨ ਵਿੱਚੇ ਲੈ ਲੂਗਾ, ਗੱਡੇ ਲਗਾਏ ਤੇ। ਅੱਛਾ, ਤੇ ਕੋਈ ਤੇਰੇ ਕੋਲੋਂ ਲੈ ਲਿਆ, ਕੁਛ ਮੇਰੇ ਕੋਲੋਂ ਲੈ ਲਿਆ, ਜਿਹਦੇ ਕੋਲ ਅਨਾਜ ਜਿਹੜਾ ਕੋਈ ਦਾਣੇ ਲੈ ਗਿਆ ਥਾ। ਅੱਛਾ, ਤੇ ਆਟਾ ਉਟਾ ਉੱਥੇ ਏਦਾਂ ਹੀ ਬੁੱਤਾ ਲੱਗਦਾ ਰਿਹਾ। ਅੱਛਾ, ਕੰਪ 'ਚ ਬੈਠੇ ਦਾ, ਬਾਰਿਸ਼ ਬਹੁਤ ਪਈ। ਹਾਂ, ਫਿਰ ਕਈ ਸਮਾਨ ਉੱਥੇ ਰੁੜ ਗਿਆ। ਅੱਛਾ, ਇੰਨਾ ਨਾ ਪਾਣੀ, ਇੱਕ ਪੱਕੀ ਸੜਕ ਤੀ, ਉਹਦੇ ਤੇ ਟਾਲੀਆਂ ਤੇ ਉਹਦੇ ਨਾਲ ਗੱਡੇ ਬੰਨੇ, ਗੱਡੇ ਤਰ ਪਏ ਸੀ। ਗੱਡੇ ਤਰ ਪਏ ਸੀ? ਪਾਣੀ ਇੰਨਾ ਹੋ ਗਿਆ? ਇੰਨਾ ਪਾਣੀ ਹੋ ਗਿਆ ਤਾਂ ਬਾਰਿਸ਼ ਦਾ। ਅੱਛਾ, ਲਾਈਨ ਉੱਚੀ ਸੀਗੀ, ਫਿਰ ਉਹ ਲਾਈਨ ਤੇ ਜਾ ਕੇ ਕੰਪ ਲੱਗ ਗਿਆ। ਅੱਛਾ, ਏਦਾਂ ਦੇ ਹਾਲ ਦੇਖੇ ਇਹਨੂੰ। ਹੋਰ ਮਾਰ ਵੱਢ ਕੀ ਦੇਖੀ ਉੱਥੇ? ਬਸ ਹੋਰ ਉੱਥੇ ਕੁਝ ਨਹੀਂ ਦੇਖੇ। ਜਿਹੜੇ ਕੋਈ ਪਿੰਡਾਂ ਨੂੰ ਗਏ ਸਮਾਨ ਚੱਕਣ, ਕਿਸੇ ਦਾ ਸੋਨਾ ਰਹਿ ਗਿਆ, ਕਿਸੇ ਦੀ ਜੇਰਕਾਰ ਚੀਜ਼ ਦੱਬੀ ਰਹਿ ਗਈ, ਉਹ 1-2 ਬੰਦੇ ਨੁਕਸਾਨ ਹੋਏ, ਚੱਕਣ ਗਏ। ਚੱਕਣ ਕੇ ਮਰ ਗਏ ਰਾਤ ਨੂੰ? ਅੱਛਾ, ਗਏ ਵੀ ਇੱਥੇ ਦੱਬਿਆ, ਬੜਿਆਂ ਨੇ ਦੱਸਣਾ। ਉਮਰ ਵਾਲੇ ਗਏ ਤਾਂ ਉਹਨਾਂ ਦਾ ਪਤਾ ਲੱਗਿਆ ਵੀ 2 ਥਾਂ ਨੁਕਸਾਨ ਹੋ ਗਿਆ। ਅੱਛਾ ਜੀ। ਉਧਰ ਸਿੱਖਾਂ ਨੇ ਮਾਰਤੇ। ਕੁਛ ਨਹੀਂ। ਫਿਰ ਕਿੰਨਾ ਕੁ ਖੌਫ ਸੀ ਪਈ ਜਦੋਂ ਤੁਸੀਂ ਆਪਣੇ ਘਰੋਂ ਬੇਕਾਰ ਹੋ ਗਏ, ਉੱਥੋਂ ਉਜਾੜੇ ਪੈ ਗਏ, ਉੱਠ ਕੇ ਤੁਸੀਂ ਕੈਂਪਾਂ 'ਚ ਆ ਗਏ, ਰਾਤ ਨੂੰ ਤਾਂ ਫਿਰ ਨੀਂਦ ਨਹੀਂ ਆਉਂਦੀ ਹੋਣੀ, ਇਹੀ ਡਰ ਹੋਣਾ ਵੀ ਕੋਈ ਹਮਲਾਵਰ ਨਾ ਆ ਜਾਵੇ? ਸਾਨੂੰ ਕੋਈ ਨਹੀਂ ਨੀਂਦ ਆਉਣੀ, ਮਾਨ ਉਮਰ ਤੇ ਜਿੱਥੇ ਰੱਜ ਕੇ ਸੌਦੇ ਤੇ, ਪਰ ਖੈਰ ਖਿਆਲ ਤਾਂ ਹੁੰਦਾ ਹੀ ਆਪਣੀ ਜਾਇਦਾਦ ਛੱਡੀ। ਹੋਣਾ ਉਹ ਤਾਂ ਪਹਿਰੇਦਾਰੀਆਂ ਕਰਦੇ, ਉਹ ਤਾਂ ਪਹਿਰੇਦਾਰੀਆਂ ਕਰਦੇ ਰਹੇ। ਤੁਸੀਂ ਤਾਂ ਚਲੋ ਬੱਚੇ ਸੀ, ਨਹੀਂ ਐਡੀ ਸਮਝਦਾਰੀ ਸੀਗੀ। ਇਦਾਂ ਹੀ। ਅੱਛਾ, ਬਾਕੀ ਉੱਥੋਂ ਫਿਰ ਕੈਂਪ ਤੋਂ ਅੱਗੇ ਕਿੱਧਰ ਗਏ? ਕੈਂਪ ਤੋਂ ਫਿਰ ਗੱਡੀਆਂ 'ਚ ਆਏ। ਉਹ ਆ ਕੇ ਇੱਥੇ ਬਾਗੇ ਦੇ ਪਾਲੇ ਪਾਸੇ ਤਾਰ ਦਿੰਦੇ ਰਹੇ, ਉੱਥੋਂ ਤੁਰ ਕੇ ਲਾਹੌਰ ਵਾਲੇ। ਤੁਸੀਂ ਜਦੋਂ ਘਰੋਂ ਨਿਕਲ ਕੇ ਕੈਂਪ 'ਚ ਆਏ, ਕੈਂਪ ਤੋਂ ਬਾਗੇ ਤੱਕ ਆਏ, ਉਦੋਂ ਤੱਕ ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ ਜਾਂ ਹੋਇਆ? ਨਹੀਂ, ਕੋਈ ਨੁਕਸਾਨ ਨਹੀਂ ਹੋਇਆ। ਸਾਹਮਣੇ ਦੇਖਿਆ ਹੋਵੇ ਲੋਕਾਂ ਦਾ ਹੁੰਦਾ? ਹਾਂ, ਲੋਕਾਂ ਦਾ ਹੁੰਦਾ। ਇਦਾਂ ਦੱਸੋ ਸਾਨੂੰ। ਬੜੇ ਨੁਕਸਾਨ ਹੋਏ ਨੇ ਵਿੱਚ, ਇਦਾਂ ਦਾ ਹੋਇਆ, ਗੱਡੇ ਵੀ ਲੁੱਟੇ ਜਿਹੜੇ ਕਾਫਲਾ ਆਉਂਦਾ ਸੀ। ਅਸੀਂ ਤਾਂ ਆਏ ਆ ਗੱਡੀ, ਉਹ ਸੁਣਿਆ ਗੱਲ। ਅੱਛਾ ਜੀ। ਤੇ ਬਲਕਿ 1-2 ਥਾਈਂ ਇਹ ਵੀ ਚਾਂਸ ਹੋਇਆ, ਬੱਚੀਆਂ ਵੀ ਖਿੱਚੀਆਂ ਗਈਆਂ। ਅੱਛਾ, ਉਹਨਾਂ ਦੇ ਕੋਲ ਅਸਲਾ ਹੁੰਦਾ ਤੇ ਉਦਾਂ ਹੀ ਇੱਥੇ ਕੰਪ ਤੇ ਗੱਡੇ ਲੈ ਜਾਂਦੇ। ਜਿਹੜੇ ਉਹ ਤਾਂ ਹਮਲਾਵਰ ਸੀ, ਪੂਰੀ ਤਿਆਰੀ ਜਾਂਦੇ ਹੁੰਦੇ ਸੀ। ਹਾਂ, ਪੂਰੀ ਤਿਆਰੀ ਜਾਂਦੀ। ਜਿੱਥੋਂ ਫਿਰ ਮਿਲਟਰੀ ਦੇ ਡਰ ਜਾਣੇ, ਉੱਥੋਂ ਕੋਈ ਸ਼ਾਇਦ ਨੂੰ ਨੇੜੇ ਪਿੱਛੇ ਹਟ ਜਾਂਦੇ। ਹਾਂ, ਨਹੀਂ ਤਾਂ ਸਿੱਖ ਮਾਰ-ਧਾਰ ਕਰਦੇ ਰਹੇ। ਨਹੱਤੇ ਬੰਦਿਆਂ ਨੂੰ ਤਾਂ ਮਾਰਿਆ ਉਹਨਾਂ ਨੇ, ਬਹੁਤ ਮਾਰਿਆ। ਹਾਂਜੀ ਹਾਂਜੀ। ਬਾਕੀ ਬਸ ਇਦਾਂ ਦਾ ਹਾਲ, ਉੱਥੇ ਬੈਠੇ ਰਹੇ, ਉੱਥੇ ਬਾਹਰ ਨਹੀਂ ਨਿਕਲਣਾ ਹਾਲ ਹੋਈ। ਕਹਿੰਦੇ ਸਿਆਣੇ ਬੰਦੇ ਜਿਹੜੇ ਬਿਮਾਰ ਹੁੰਦੇ ਸੀ ਜਾਂ ਨਿਆਣੇ ਨਿੱਕੇ ਬਿਮਾਰ ਹੁੰਦੇ, ਨਾਲ ਹੀ ਉੱਥੇ ਬੱਟ ਬੰਨੇ ਤੇ ਪਾ ਕੇ ਗਾਂ ਤੁਰ ਪੈਂਦੇ ਸੀ। ਹਾਂ, ਇਹ ਵੀ ਗੱਲ ਹੋਈ, ਰਾਹ 'ਚ ਵੀ ਹੋਈ ਆ। ਇੱਕ ਬਜ਼ੁਰਗ ਦਾ ਪੂਰੇ ਪਿੰਡ ਦਾ ਮਾਲਕ ਤਾਂ ਬਾਗਿਓਂ ਤੁਰੇ ਤਾਂ ਜਰਾ ਬੈਠਾ ਆ ਕੇ ਮੰਡ ਜਿਆ ਤਾਂ ਸਰਕੜਾ ਜਾ, ਮੈਨੂੰ ਇੰਨਾ ਪਤਾ। ਸਰਵਾੜ?
ਪੂਰੇ ਪਿੰਡ ਦਾ ਮਾਲਕ ਸੀ ਉਹ। ਅੱਛਾ, ਉਹ ਮਰ ਗਿਆ ਤਾਂ ਉੱਤੇ ਕੱਪੜਾ ਦੇ ਕੇ ਉਦਾਂ ਹੀ ਤੁਰਿਆ ਪਿੱਛੋਂ ਜ਼ੋਰ ਤਾਂ ਕਾਫਲੇ ਦੇਖ ਦਾ। ਲਓ ਜੀ, ਪੂਰੇ ਪਿੰਡਾਂ ਦੇ ਮਾਲਕ ਕਿੱਡੀ ਹਰ ਉਹ ਇੱਥੇ ਬੇਕਦਰੀ ਦੇ ਨਾਲ ਉੱਥੇ ਦਫਨ ਵੀ ਨਹੀਂ ਹੋ ਸਕੇ ਵਿਚਾਰੇ। ਉਹਦੇ ਬਲਗਣਾ 'ਚ ਬੈਠੇ ਇਹਨਾਂ 'ਚ ਬਲਗਣਾ ਟੋਬੇ ਦੇ ਕੋਲ। ਅੱਛਾ ਪੂਰੇ ਪਿੰਡ ਦਾ ਮਾਲਕ ਸੀ। ਅੱਛਾ, ਉਹਦੇ ਤੇ ਕੀ ਕੱਪੜਾ ਨਾਂ ਸੀ ਉਹਦਾ, ਪਤਾ ਕੋਈ ਨਾਂ? ਉਹਦੇ ਨਾਮ ਮਾਮੂ ਸੀ। ਮਾਮੂ ਮਾਮੂ ਨਾਂ ਸੀ ਉਹਦਾ? ਆਹ। ਅੱਛਾ ਇਹ ਜੇ ਨਾਂ ਸਾਦੇ ਤੇ ਬੁੜਿਆਂ ਦੇ। ਅੱਛਾ, ਉਹ ਮੇਰੀ ਉਮਰ ਦਾ ਥਾ। ਮਾਮਦੀਨ ਹੋਊ ਉਹਨੂੰ, ਮਾਮੂ ਕਹਿੰਦੇ ਹੋਣੇ। ਬਸ ਹਾਲ ਉਹਦੀ ਮਾਮੂ ਸੀ। ਅੱਛਾ, ਇੱਧਰ ਤਾਂ ਮਾਮਾ ਬਣ ਜਾਂਦਾ, ਉਹ ਮਾਮੂ ਹੋਏ ਨਾ ਇੱਕ। ਉਹ ਫਿਰ ਨਾਂ ਮਾਮੂ ਕਹਿੰਦੇ ਹਾਂਜੀ। ਹੁੰਦੇ ਸੀਗੇ ਸਿਆਣੇ ਲੋਕ। ਹਾਂ ਅੱਛਾ, ਉਹ ਪੂਰੇ ਪਿੰਡ ਦਾ ਮਾਲਕ ਸੀ ਤਾਂ ਉਹ ਵਿਚਾਰਾ ਫਿਰ ਇਦਾਂ ਹਾਂਜੀ। ਉੱਥੇ ਕੱਪੜਾ ਹੀ ਪਾ ਕੇ ਆ ਗਿਆ। ਕੱਪੜੇ ਇੱਥੇ 2-3 ਮਰਬੇ ਪਏ ਨੇ ਉਹਨੂੰ ਬਲਗਣਾ 'ਚ। ਹੂੰ, ਬਾਕੀ ਰਕਬਾ ਇਦਾਂ ਹੀ ਖਰਾਬ ਹੋ ਗਿਆ। ਅੱਛਾ ਉਹਦਾ ਦੋਤਾ ਸਾਹਿਬ ਦੀ ਧੀ ਘਰ ਜਵਾਈ ਰੱਖਿਆ ਤਾਂ ਪੁੱਤ ਉਹਦੇ ਕੋਈ ਨਾ ਸੋ। ਅੱਛਾ ਜੀ। ਉਹਨੂੰ ਲਈ ਆਉਂਦੇ ਨਾ, ਗੱਡੀ ਆਈ ਸੀ। ਹੂੰ ਇੰਨਾ ਪਤਾ ਬਿਮਾਰ ਜਿਹਾ ਥਾ, ਬਸ ਹੋਲਾ ਨੂੰ ਪਿਆਰਾ ਹੋ ਗਿਆ। ਹੂੰ ਰਾਤ ਮੁਰੇ ਆ ਗਈ, ਪਿੱਛੋਂ ਜ਼ੋਰ ਤਾ, ਹੂੰ, ਉਹਨੂੰ ਉੱਥੇ ਕੱਪੜਾ ਦੇ ਕੇ ਉਦਾਂ ਹੀ ਪਾਇਆ। ਐਦਾਂ ਦਾ ਵੀ ਹਾਲ ਹੋਏ ਨਾ। ਇਦਾਂ ਦੇ ਵੀ ਹਾਲਾਤ ਹੋਏ। ਕੋਈ ਇੱਕ ਦੋ ਦਰਿਆ 'ਚ ਵੀ ਰੋੜੇ ਨਾ ਅੱਛਾ, ਕੱਪੜਾ ਲਪੇਟ ਕੇ। ਹੂੰ, ਇਹ ਵੀ ਹਾਲਾਤ ਸੁਣੇ ਉੱਥੇ। ਅੱਛਾ। ਉਹ ਬਸ ਐਦਾਂ ਦੇ ਵਕਤ ਦੇਖੋ ਗੁਜ਼ਰ। ਜੀ, ਉਸ ਵਕਤ ਦਾ ਜਿਹੜਾ ਵੀ ਜ਼ੁਲਮ ਹੋਇਆ, ਤੁਸੀਂ ਕਿਹੜਾ ਵੀ ਤਸੱਵਰ ਕਰ ਸਕਦੇ ਹੋ ਉਹਨਾਂ ਨੇ ਕੀਤਾ। ਬਿਲਕੁਲ ਉਹ ਮਤਲਬ ਇਹਨਾਂ ਨੇ ਆਪਣੀਆਂ ਜਾਨਾਂ ਤੇ ਝੱਲਿਆ ਆ। ਹਾਂਜੀ। ਉਹਦੇ ਗੱਡੀਆਂ 'ਚ ਆਏ ਨੂੰ ਸਮਾਨ ਕੋਈ ਜੇਰ ਕਰ ਲਿਆਏ ਹੋਣਗੇ, ਬਾਕੀ ਸਭ ਉਧਰੇ। ਹੂੰ, ਤੇ ਜਿਹੜੇ ਗੱਡੇ ਲੈ ਕੇ ਆਏ ਨੇ, ਉਹ ਕੋਈ ਆਪਣੇ ਸਮਾਨ ਲੈ ਆਏ। ਅੱਛਾ ਐਦਾਂ ਦਾ ਹਾਲ ਰਿਹਾ ਉਹਨਾਂ ਚੱਕਾਂ ਦਾ। ਸਾਡੇ ਨੇੜੇ ਹਿੰਦੂ ਕੋਈ ਨਾ ਸੋ, ਅੱਛਾ। 5-4 ਮੀਲ ਤੇ ਸੀ। ਤੁਹਾਡਾ ਬਚਾਅ ਵੀ ਤਾਂ ਹੀ ਹੋ ਗਿਆ ਵੀ ਉਹ ਸਾਰੇ ਚੱਕ ਗੁਜਰਾਂ ਦੇ ਸੀ। ਹੂੰ। ਬਲਕਿ ਇਹਨਾਂ ਨੇ ਜਾ ਕੇ ਹਿੰਦੂਆਂ ਦਾ ਪਿੰਡ 'ਚ ਮਾਰਿਆ ਸੀ। ਅੱਛਾ, ਉੱਥੇ ਕੁਝ ਬੰਦੇ ਮੁਸਲਮਾਨਾਂ ਦੇ ਵੀ ਗਏ, ਕੋਈ ਹਿੰਦੂ ਮਾਰੇ। ਹਾਂ। ਫਿਰ ਮਿਲਟਰੀ ਪਈ ਤੇ ਨੱਠ ਲਿਆ, ਉਹ ਮਿਲਟਰੀ ਨੇ ਮਾਰੇ ਨੇ ਬੰਦੇ। ਮੁਸਲਮਾਨਾਂ ਦੇ ਮਿਲਟਰੀ ਨੇ ਮਾਰੇ, ਮਿਲਟਰੀ ਨੇ। ਜਿਹੜੇ ਉੱਥੇ ਹਮਲਾ ਕਰਨ ਹਾਂ। ਸੀ। ਠੀਕ ਆ। ਗੋਰੇ ਕਹਿੰਦੇ ਉਹਨਾਂ ਨੂੰ। ਹੂੰ, ਉਹ ਫਿਰ ਬਹੁਤ ਹੀ ਗੋਲੀਆਂ ਉੱਤੇ ਵੀ ਚਲਾਉਂਦੇ ਰਹੇ, ਡਰਾਉਂਦੇ। ਕੁਝ ਵਿੱਚ ਲੱਗੀਆਂ ਵੀ, ਵਿੱਚ ਮਰ ਵੀ ਗਏ। ਹੂੰ, ਇਹ ਵੀ ਹਾਲ ਦੇਖਿਆ। ਬਸ ਉਹੀ ਹਮਲਾ ਦੇਖਿਆ, ਹੋਰ ਸਾਡੇ ਨੇੜੇ ਕੋਈ ਨਹੀਂ ਆਇਆ ਉੱਥੇ। ਅੱਛਾ, ਤੇ ਆਪਣੀ ਮਰਜ਼ੀ ਨਾਲ ਉਹ ਛੁੱਟ ਕੇ ਗਾਹਾਂ ਤੁਰੇ ਆਏ। ਠੀਕ ਆ ਜੀ। ਆਪਣੀ ਕਿੰਨੇ ਸੀਗੇ ਘਰ ਦੇ ਮੈਂਬਰ ਜੀ, ਕਿੰਨੇ ਸੀ ਆਪਣੇ? ਜੀ ਆਪਣੇ ਤਕਰੀਬਨ 5 ਭਾਈ ਅਸੀਂ ਤੇ। 5 ਭਰਾ। ਅੱਛਾ, ਤੁਸੀਂ ਇੱਕ- ਬੜੇ ਹੋ ਸਾਰਿਆਂ ਤੋਂ? ਮੇਰੇ ਤੇ ਬੜਾ ਗੁਜ਼ਰ ਗਿਆ। ਅੱਛਾ ਇੱਕ ਭੈਣ ਸੀ। ਅੱਛਾ, 5 ਭਰਾ, ਇੱਕ ਭੈਣ, 6 ਜੀ ਸੀਗੇ। ਮਾਈ ਬਾਪ ਸੀਗੇ। ਬਿਲਕੁਲ। ਚਾਚੇ ਤਾਏ ਹੋਣੇ ਆ? ਹਾਂ, ਚਾਚੇ ਤਾਏ ਤਾਂ ਹਮਲਾ ਬਥੇਰਾ ਦਾ, ਮਾਮੇ ਤੇ ਅੱਛਾ। ਇਕੱਠਾ ਹੀ ਗਰੁੱਪ ਦਾ ਸਾਰਾ 10-20 ਜੀ ਤੇ ਹੋਰ ਰਲੇ ਆਪਣੇ ਨਾਲ। ਜਿਹੜੇ ਘਰ ਦੇ ਸੀ ਆਹ। ਸ਼ਰੀਕਾ। ਉਹ ਬਸ ਏਦਾਂ ਹੀ ਉੱਠ ਕੇ ਪਿੰਡਾਂ ਦੇ ਵਿੱਚ ਰਾਤਾਂ ਕੱਟਦੇ। ਇੱਥੇ ਜਿੱਥੇ ਕੰਪ ਲੱਗਿਆ ਤਾਂ ਉੱਥੇ ਆ ਗਏ। ਅੱਛਾ, ਸਾਰਾ ਇਲਾਕਾ ਹੀ ਉੱਥੇ ਇਕੱਠਾ ਹੋ ਗਿਆ। ਠੀਕ ਹੈ ਜੀ। ਤੇ ਜਿਨ੍ਹਾਂ ਨੇ ਗੱਡੇ ਲਿਆਂਦੇ ਉਹਨਾਂ ਦੇ ਸਮਾਨ ਵੀ ਕੋਲ ਤੇ, ਜਿਹੜੇ ਉਦਾਂ ਹੀ ਆ ਗਏ ਉਹ ਆਪਣਾ ਛੱਡ ਕੇ ਕੋਈ ਜੇਰ ਕਰ ਆਪਣੀ ਜਾਨ ਬਚਾ ਕੇ ਨਿਕਲੇ। ਜਾਨ ਬਚਾ ਕੇ ਨਿਕਲੇ। ਸਮਾਨ ਉੱਥੇ ਕਿਹਨੇ ਸਾਂਭਣਾ? ਹਾਂਜੀ। ਜੇ ਕੋਈ ਲੈ ਕੇ ਵੀ ਆ ਰਾਜ ਯਾਰ ਬਣ ਕੇ, ਬਿਲਕੁਲ, ਜਿਹੜਾ ਬਿਲਕੁਲ। ਧੋਤੀਆਂ ਸੀ ਉਹ ਵੀ ਕੱਚੇ ਬਣ ਗਏ। ਇਦਾਂ ਹੀ ਸੀ, ਇਦਾਂ ਹੀ। ਇੰਨੇ ਬੁਰੇ ਹਾਲਾਤ ਸੀ। ਬਹੁਤ ਮੰਦੇ ਹਾਲਤ ਜੀ ਉੱਥੇ ਦਾ ਦੇਖ ਕੇ। ਬੰਦੇ ਨੂੰ ਜਰਾ ਇੰਨਾ ਹੀ ਆਉਂਦਾ, ਰੱਬ ਯਾਦ ਆਉਂਦਾ ਹੂੰ। ਵੀ ਹੈ ਹੀ ਕੁਛ ਨਹੀਂ। ਉਦੋਂ ਤਾਂ ਕਹਿੰਦੇ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਜਿਹੜੇ ਆਏ ਤੇ ਇੱਧਰ, ਹਾਂ, ਹੁਣ ਇੱਧਰ ਆ ਕੇ ਫੇਰ ਕਾਰੇ ਸਾਰੇ ਉੱਦਾਂ ਹੀ ਚੱਲ ਇਹ ਪਏ। ਦੁਨੀਆਦਾਰੀ ਆ ਜੀ, ਇਹ ਨਿਜ਼ਾਮ ਬੰਦਾ ਹੈ, ਹਾਂਜੀ। ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਜੀ। ਬਿਲਕੁਲ। ਨਫਸ ਲੱਗ ਜਾਂਦਾ ਨਾ ਬੰਦੇ ਦੇ ਨਾਲ, ਇਹ ਤਾਂ ਜਾਨ ਨਹੀਂ ਛੱਡਦਾ ਬੰਦੇ। ਇਦਾਂ ਹੀ ਅੱਛਾ, ਫਿਰ ਬਾਗੇ ਤੋਂ ਬਾਅਦ ਤੁਸੀਂ ਕਿੱਥੇ ਆਏ? ਅਸੀਂ ਗਏ ਆ ਗੁਜਰਾਂਵਾਲੇ ਗੁਜਰਾਂਵਾਲੇ ਕਿਹੜੀ ਜਗ੍ਹਾ? ਸ਼ਹਿਰ 'ਚ। ਸ਼ਹਿਰ ਦੇ ਵਿੱਚ? 6 ਮਹੀਨੇ ਕੱਟਿਆ, ਉੱਥੋਂ ਉੱਠ ਕੇ ਫਿਰ ਅਸੀਂ ਆ ਗਏ ਇੱਧਰ ਕਮਾਲੀਏ ਵਾਲ। ਅੱਛਾ ਜੀ। ਉੱਥੇ ਰਹੇ ਕੋਈ 10 ਸਾਲ 20 ਸਾਲ। ਕਮਾਲੀਏ ਕਿਹੜੀ ਜਗ੍ਹਾ ਜੀ? ਕਮਾਲੀਏ 6 ਚਾਕਾ 706। 706। ਅੱਛਾ, ਉੱਥੇ ਉਹ ਦੋਵੇਂ ਪਿੰਡ ਆਬਾਦ ਹੋਏ ਤੇ ਉੱਥੇ ਤਾਂ ਬਹੁਤੇ ਜੰਗਲੀ ਨਹੀਂ ਰਹਿੰਦੇ? ਆਲੇ ਦੁਆਲੇ ਜੰਗਲੀ ਆ, ਉਹ ਦੋਵੇਂ ਪਿੰਡ ਗੁਜਰਾਂ ਦੇ ਥੇ। ਅੱਛਾ ਜੀ। ਉੱਥੇ ਉਹ ਆਬਾਦ ਕੀਤਾ, ਝੰਗੜ ਸੀ। ਅੱਛਾ। ਮੁੜ ਕੇ ਉਹ ਸਰਕਾਰੀ ਟੈਂਡਰ ਹੋ ਗਿਆ, ਹੂੰ, ਲਲਾਮ ਹੋ ਗਿਆ। ਅਸੀਂ ਛੱਡ ਕੇ ਜਿੱਧਰ ਰਕਬੇ ਪਿਆ ਉਧਰ ਚਲੇ ਗਏ। ਠੀਕ ਹੋ ਗਿਆ। ਮੇਰਾ ਇੱਥੇ ਪੈ ਗਿਆ, ਜਿਹਦਾ ਕਿੱਥੇ ਪਿਆ ਉਧਰ ਹੀ ਚਲੇ ਗਿਆ। ਅੱਛਾ ਜੀ। ਇਦਾਂ ਹੋਈ। ਅੱਛਾ, ਇਸ ਤੋਂ ਬਾਅਦ ਫਿਰ ਤੁਸੀਂ ਇੱਥੇ 518 ਵਿੱਚ ਆਏ। 518 ਜਾ ਗਿਆ। ਕਿੰਨੇ ਕੁ ਸਾਲ ਹੋ ਗਏ ਇੱਥੇ? ਦਾ ਮਤਲਬ 70 ਸਾਲ ਬਣੇ ਨੂੰ ਪਾਕਿਸਤਾਨ। 10 ਸਾਲ ਤੁਸੀਂ ਉੱਥੇ ਰਹੇ, 60 ਸਾਲ ਤੁਹਾਨੂੰ ਇੱਥੇ ਆ ਗਏ ਆਏ ਨੂੰ? 60-50 ਸਾਲ ਹੋ ਗਏ ਇੱਥੇ ਆਇਆ। 60 ਸਾਲ ਹੋ ਗਏ। ਆ ਜਦ ਰਕਬੇ ਪੈਣ, ਬਸ ਉਦੋਂ ਹੀ ਥੋੜਾ ਹੀ ਫਾਰਮ ਦਾ ਪਿਆ 10-12 ਕਿੱਲੇ, ਬਾਕੀ ਦਾ ਪਤਾ ਨਹੀਂ ਕਿੱਧਰ ਗਿਆ। ਬਾਅਦ ਚ ਰਕਬਾ ਆਇਆ। ਉੱਥੇ ਫਿਰ ਤੁਸੀਂ ਕੱਚਿਆਂ 'ਚ ਜ਼ਮੀਨਾਂ ਰੱਖੀਆਂ ਸੀ, ਮਾਮਲੇ ਤੋਂ ਡਰਦੇ ਤੇ ਉਹ ਰਕਬੇ ਤਾਂ ਨਹੀਂ ਨਾ ਪੈਣੇ ਸੀਗੇ? ਨਹੀਂ ਹਾਂ। ਇਹ ਨਹੀਂ ਸੋ ਗੱਲ ਹੈ। ਹੂੰ। ਫਾਰਮ ਪੂਰੇ ਆਏ ਨਾ। ਅੱਛਾ। ਮੇਰਾ ਫਾਰਮ ਹੀ ਪਿੱਛੇ ਰਹਿ ਗਿਆ, ਬਾਲ ਦੇ ਇੱਧਰ ਆ ਕੇ ਗੁਜ਼ਰਿਆ। ਹੂੰ। ਅਸੀਂ ਆਪਣੇ ਨਾਂ ਦੇ ਫਾਰਮ ਦਿੱਤੇ, ਉਹ ਖਾਲੀ ਆ ਗਿਆ। ਜਿਸ ਵੇਲੇ ਫਾਰਮ ਲਿਆਂਦਾ ਉਹਨੇ ਚ ਨੂੰ ਰਕਬੀ ਮੁੱਕ ਗਿਆ। ਹੂੰ। ਫਿਰ ਮੈਂ 521 ਉੱਥੇ ਕੇਸ ਕਰਕੇ ਰਕਬਾ ਲਿਆ 10 ਕਿੱਲੇ। ਅੱਛਾ। ਉਹਦਾ ਤਬਾਦਲਾ ਕਰਾ ਕੇ ਇਸ ਪਿੰਡ 'ਚ ਆਇਆ। ਹੂੰ। ਇੱਥੇ ਮੇਰੇ ਚਾਚੇ ਦਾ ਰਕਬਾ ਪਿਆ ਤਾਂ 1.5 ਮਰਬਾ। ਅੱਛਾ। ਬਸ ਫਿਰ ਇੱਥੇ ਇਕੱਠੇ ਹੋ ਗਏ।
ਬਾਕੀ ਕੁਛ ਹੁਣ ਮੁੱਲ ਮੰਨ ਲੈ ਕਿ ਬਾਬਾ ਬਣ ਅੱਛਾ, ਜਦੋਂ ਤੁਸੀਂ 518 ਦੇ ਵਿੱਚ ਆਏ ਆ ਇੱਥੇ, ਫਿਰ ਸਾਰੇ ਉਧਰੋਂ ਉਜੜ ਕੇ ਆਏ ਸੀ ਜਾਂ ਕੋਈ ਬਸ਼ਿੰਦੇ ਲੋਕ ਵੀ ਹੈਗੇ ਸੀ? ਇੱਥੇ ਸੀਗੇ ਥੋੜੇ ਜਿਹਾ ਘਰ ਤੇਲੀਆਂ ਦੇ। ਤੇਲੀਆਂ ਦੇ ਘਰ ਹੈਗੇ ਸੀ, ਹਲੇ ਵੀ ਹੈਗੇ ਆ? ਹੁਣ ਵੀ ਹੋਊਗਾ ਕੋਈ ਨਾ ਕੋਈ। ਬਾਕੀ ਕਸ਼ਮੀਰੀ ਤੇ ਕਸ਼ਮੀਰੀ ਉਹ ਬੈਠੇ ਆ? ਕਸ਼ਮੀਰੀ ਬੈਠੇ ਨੇ। ਪੁਰਾਣਾ ਕੋਈ ਜੀ ਹੈਗਾ ਉਹਨਾਂ ਦਾ? ਉਹਨਾਂ ਚ ਕੋਈ ਨਹੀਂ, ਮੁੰਡੇ ਜਾਲਾ ਬਾਬੂ ਜੀ ਅੱਛਾ, ਤੇ ਮਰ ਮੁਰਗਾ ਸਿਆਣਾ ਬੰਦਾ ਕੋਈ ਨਹੀਂ? ਸਿਆਣਾ ਕੋਈ ਨਹੀਂ। ਅੱਛਾ ਤੇ ਸਾਈਆਂ ਦੇ ਘਰ ਤੇ ਉਹ ਉਜੜ ਕੇ ਚਲੇ ਗਏ ਇੱਥੋਂ 2। ਅੱਛਾ, ਉਹ ਚਲੇ ਗਏ। ਬਸ ਤੇਲੀਆਂ ਦੇ ਤੇ ਉਹ ਇਹ ਵੀ ਫਿਰ ਜਦੋਂ ਤੁਸੀਂ ਇੱਥੇ ਆ ਗਏ ਵਸੇ, ਤੁਸੀਂ ਤਾਂ 10 ਸਾਲ ਬਾਅਦ ਫਿਰ ਚਲੋ ਵਸੇ ਆ ਨਾ, ਉਦੋਂ ਤੱਕ ਤਾਂ ਆਬਾਦੀ ਹੋਰ ਬੜੀ ਇੱਥੇ ਆ ਗਈ ਹੋਣੀ ਹੈ? ਬੜੀ ਆਬਾਦੀ ਦੀ ਸਾਰਾ ਜਿਹੜੇ ਪਿੰਡ। ਇੰਡੀਆ ਚੋਂ ਉਜੜ ਕੇ ਆਏ ਉਹ ਸਾਰੇ ਤੇ ਫਿਰ ਕਿੱਦਾਂ ਵੈਲਕਮ ਕੀਤਾ ਤੁਹਾਨੂੰ ਇੱਥੇ? ਚੰਗਾ ਮਤਲਬ ਪ੍ਰੋਟੋਕੋਲ ਦਿੱਤਾ? ਬਸ ਠੀਕ ਰਹੇ। ਇੱਥੇ ਜਦ ਆਏ ਆ ਇੱਕ ਦੂਏ ਨਾਲ ਸਾਥ, ਐਵੇਂ ਦੁਨੀਆ ਜਦ ਇੱਕ ਦੂਏ ਦਾ ਤੇ ਕਰਦੀ ਸੀ। ਅੱਛਾ, ਤੇ ਅਸੀਂ ਆਏ ਆ ਕੇ ਉਸ ਰਕਬੇ ਤੇ ਬਹਿ ਗਿਆ ਜਿਹੜੇ 2-4 ਕਿੱਲੇ ਥੇ। ਅੱਛਾ, ਬਾਕੀ ਉਹ 21 ਚ ਪਵਾਇਆ, ਉਹਦਾ ਤਬਾਦਲਾ ਕਰਕੇ ਇੱਥੇ ਲਿਆਂਦਾ। ਅੱਛਾ। ਫਿਰ ਇਹ ਰਾਈ ਬਰਾਦਰੀ ਤੇ ਸਾਡੇ ਨਾਲ ਤਾਂ ਖੁੜਕਦੇ ਹੀ ਰਹੇ ਆ, ਬੁੱਤਾਂ ਲਾਈਆਂ ਮਾੜਾ ਮੋਟਾ ਇਹਨਾਂ ਦੇ ਨਾਲ। ਅੱਛਾ, ਆੜਾ ਬੰਦਾ ਬੈਠਾ ਹੈ, ਬੜੇ ਖੁੜਕਦੇ ਰਹਿਣ ਸਾਡੇ ਨਾਲ। ਚਲੋ ਉਹ ਤਾਂ ਇੱਕ ਜਗ੍ਹਾ ਰਹਿੰਦੇ ਆ, ਉੱਚੀ ਨੀਵੀਂ ਹੋਈ ਜਾਂਦੀ ਹੁੰਦੀ, ਉਹਦੀ ਤਾਂ ਕੋਈ ਐਡੀ ਖਾਸ ਗੱਲ ਨਹੀਂ। ਤਾਂ ਭਾਂਡੇ ਖੜ ਕੇ ਹੀ ਪੈਂਦੇ ਇੱਕ ਘਰ 'ਚ ਵੀ ਹੁਣ ਤਾਂ। ਨਾ ਇਹ ਫਰਕ ਹੈਗਾ ਹਾਂ, ਭਈ ਸਾਰਾ ਪਿੰਡ ਬਰਾਦਰੀ ਰਾਂਝਾ ਤੇ ਅਸੀਂ 2-3 ਘਰ ਗੁੱਜਰਾਂ ਦੇ ਫਸ ਗਿਆ, ਸਾਡੇ ਨਾਲ ਧੱਕਾ ਵੀ ਕਰਦੇ ਨੇ। ਨਹੀਂ ਵੀ ਤੁਹਾਨੂੰ ਕੱਢਿਆ ਤਾਂ ਹੈ ਨਹੀਂ ਪਿੰਡੋਂ? ਕੱਢਿਆ ਤਾਂ ਨਹੀਂ, ਇਹ ਤਾਂ ਖਲਾਕ ਕੀਤਾ। ਅੱਛਾ, ਦਬਕਾ ਦੁਬਕਾ ਤਾਂ ਹਲੇ ਵੀ ਤੁਸੀਂ ਮਾਰ ਲੈਂਦੇ? ਦਬਕਾ ਹਜੇ ਵੀ ਮਾਰਦੇ ਆ। ਅੱਛਾ। ਅੱਛਾ, ਇਸ ਪਿੰਡ ਦੇ ਵਿੱਚ ਹੋਰ ਕਿਹੜੀ ਕਿਹੜੀ ਬਰਾਦਰੀ ਬੈਠੀ ਰਾਈਆਂ ਤੋਂ ਇਲਾਵਾ? ਰਜਬੂਤਾਂ ਦੇ ਘਰ ਤੇ 10 ਕ, ਅੱਛਾ, ਤੇ ਗੁੱਜਰਾਂ ਦੇ 2-3 ਤੇ ਅਸੀਂ ਥੋੜੇ ਤੇ, ਅੱਛਾ, ਤੇ ਜੱਟਾਂ ਦੇ ਜਾਂ 2-3 ਘਰ, ਹੂੰ, ਬਸ ਹੋਰ ਰਾਈ ਬਰਾਦਰੀ ਆ ਸਾਰੀ। ਅੱਛਾ। ਇਹ ਸਾਰੇ ਕਿਹੜੀ ਕਿਹੜੀ ਗੋਤ ਦੇ ਕੋ ਪਤਾ? ਕੋਈ ਪਤਾ ਨਹੀਂ ਇਹਨਾਂ ਦੀ ਇਹ ਗੋਤ। ਕਿਹੜੇ ਕਿਹੜੇ ਜ਼ਿਲ੍ਹਿਆਂ ਚੋਂ ਆ ਕੇ ਬੈਠੇ ਲੋਕ ਇੱਥੇ? ਹੁਸ਼ਿਆਰਪੁਰ ਵੀ ਇੱਥੇ ਬੈਠਾ, ਅੱਛਾ, ਰਾਜਪੂਤ ਨਾ, ਅੱਛਾ, ਗੁਰਦਾਸਪੁਰ ਰਾਈਆਂ, ਅੱਛਾ, ਤੇ ਅੰਮ੍ਰਿਤਸਰ ਜੀ ਵੀ 2-3 ਘਰ ਹੈ। ਅੱਛਾ ਜੀ। ਬਸ ਇਸ ਕਈਆਂ। ਇਹ ਆਪਣਾ ਜਿਹੜਾ 518 ਪਿੰਡ ਆ, ਹਾਂ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ? 20 ਚੱਕ, 19 ਚੱਕ ਤੇ 61 ਅੱਛਾ, ਆ ਨਸ਼ਹਿਰਾ, ਇਹਦਾ ਪਤਾ ਨਹੀਂ ਨੰਬਰ ਕੀ ਆ। ਇਧਰਲੇ ਪਾਸੇ ਸ਼ੇਖਾਂ, ਚੰਦੋ ਕਟਾਲਾ, ਅੱਛਾ, ਪੰਜਾਂ ਚੱਕਾਂ ਦੇ ਨੰਬਰਾਂ ਦਾ ਨਹੀਂ ਪਤਾ, ਉਹਦਾ ਨਾਮ ਬੋਲਦੇ ਆ ਸਾਡੇ ਪਿੰਡਾਂ ਮੰਗਣ ਅੱਛਾ। ਪਿਛਲੇ ਪਾਸੇ। 519, 520, ਹਾਂ 521, ਆ ਅੱਛਾ, ਤੇ 48 ਗਾਬੇ ਚੋਲਾ, ਆ ਜੱਗੂ ਵਾਲੀ 50। ਬਿਲਕੁਲ 59 ਪਾਰਲੇ ਪਾਸੇ ਨਹਿਰ ਦੀ, ਹਾਂ। ਇਦਾਂ ਦੀ ਪਿੰਡ ਹੈ। ਕੋਈ ਹੋਰ ਗੱਲਬਾਤ ਇਸ ਪਿੰਡ ਦੇ ਮੁਤਲਕ? ਬਸ ਕੋਈ ਨਹੀਂ, ਇਸ ਪਿੰਡ ਦੇ ਮੁਤਾਲਕ ਇਹੀ ਆ ਵੀ ਬਰਾਦਰੀ ਰਾਂਝਾਂ ਦੀ ਜ਼ਿਆਦਾ। ਅੱਛਾ, ਸਾਨੂੰ ਇਹ ਤੰਗ ਕਰਦੇ ਆ ਜਿੱਦਾਂ ਕਰਦੇ ਆ। ਇਹਨਾਂ ਦਾ ਕੋਈ ਰਾਜ ਜੇ ਹੋ ਜਵੇ ਤਾਂ ਬਿਹਤਰ ਹਕੂਮਤ ਕਰ ਦੇਵੇ। ਕਿੱਦਾਂ ਦਾ ਇਲਾਜ ਚਾਹੁੰਦੇ ਆ ਤੁਸੀਂ ਇਹਨਾਂ ਦਾ? ਅਸੀਂ ਇਹਨਾਂ ਦਾ ਇਹ ਰਾਜ ਚਾਹੁੰਦੇ ਆ ਵੀ ਇਹ ਕੋਈ ਡਰਨ ਸਾਡੇ ਕੋਲੋਂ ਵੀ, ਜਿੱਦਾਂ ਸਾਨੂੰ ਡਰਾਉਂਦੇ ਆ। ਕਿੱਦਾਂ ਡਰਾਉਂਦੇ ਆ ਤੁਹਾਨੂੰ? ਸਾਨੂੰ ਇਹ ਰਾਈ ਤਾਂ ਬੜੇ ਸ਼ਰੀਫ ਜੀ ਕੌਮ ਗਿਣੀ ਜਾਂਦੀ ਆ। ਡਰਾਉਂਦੇ ਆ ਨਾ ਵੀ ਅਸੀਂ ਬੰਦੇ ਬਹੁਤੇ ਆ, ਅੱਛਾ, ਤੁਸੀਂ ਥੋੜੇ ਆ, ਅੱਛਾ, ਫਿਰ ਸਾਨੂੰ ਡਰਨਾ ਪੈ ਜਾਂਦਾ ਉੱਥੇ। ਅੱਛਾ, ਡਰ ਜਾਂਦੇ ਤੁਸੀਂ? ਆ ਇਹ ਵੀ ਟੀਚਰ ਕੀਤੀ ਤੁਸੀਂ, ਡਰਦੇ ਐ ਨਹੀਂ? ਨਹੀਂ 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 ਨਹੀਂ, ਬਿਲਕੁਲ ਨਹੀਂ ਇਦਾਂ ਕਰਦੇ। ਅੱਛਾ, ਆ ਰਾਈ ਤਾਂ ਬੜੀ ਸੁਲਝੀ ਹੋਈ ਕੌਮ ਆ ਹੈ ਜੀ। ਤਾਂ ਭਰੀ ਮਾਨਸ ਕੌਮ, ਭਲੀ ਮਾਨਸ ਕੌਮ ਆ। ਇੱਥੇ ਰਾਈ ਬੈਠਿਆ ਤੇ ਜਿਹੜਾ ਬੈਠਾ ਨਾ, ਹਾਂ। ਇਹ ਪੂਰਾ ਇਸ਼ਤਿਹਾਰੀ ਰਿਹਾ। ਅੱਛਾ, ਇਸ਼ਤਿਹਾਰੀ ਰਿਹਾ ਹੈ। ਹਾਂ ਅੱਛਾ, ਹਾਂ, ਲੱਗਦਾ ਤਾਂ ਨਹੀਂ ਇਸ਼ਤਿਹਾਰੀ ਇਹ। ਉਦਾਂ ਹੁਣ ਬੁੱਢਾ ਹੋ ਕੇ ਇਦਾਂ ਦਾ ਹੋ ਗਿਆ। ਅੱਛਾ, ਹਾਂ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਬਾਬਾ ਜੀ ਸੁਲੇਮਾਨ ਹੋਣਾ ਨਾਲ ਬੜੀਆਂ ਚੰਗੀਆਂ ਗੱਲਾਂ ਕੀਤੀਆਂ। ਅਖੀਰ ਵਿੱਚ ਤਾਂ ਥੋੜਾ ਜਿਹਾ ਸ਼ੁਗਲ ਮੇਲਾ ਵੀ ਲਾ ਲਿਆ ਬਾਬਾ ਜੀ ਹੁਣਾਂ ਨੇ ਰਾਈ ਬਰਾਦਰੀ ਨੂੰ ਟਾਰਗੇਟ ਕਰਕੇ। ਅਸਲ ਦੇ ਵਿੱਚ ਇਹਨਾਂ ਨਾਲ ਉਹਨਾਂ ਨਾਲ ਪਿਆਰ ਹੀ ਆ, ਉਹ ਕੋਲ ਹੀ ਬੈਠੇ ਸਾਰੇ ਸੁਣਦੇ ਆ ਇਹਨਾਂ ਨੂੰ ਤੇ ਮਹਿਸੂਸ ਹੋ ਰਹੇ ਸੀਗੇ। ਹਾਂਜੀ, ਪਿਆਰ ਦੀਆਂ ਗੱਲਾਂ ਜੀ, ਹੋਰ ਉੱਥੇ ਕੋਈ ਲਾਗਤਬਾਜ਼ੀ 'ਚ ਇਦਾਂ ਸਰੇਆਮ ਤਾਂ ਗੱਲ ਨਹੀਂ ਕੀਤੀ ਜਾ ਸਕਦੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਜੀ ਇਨਸ਼ਾਅੱਲਾ ਫੇਰ ਕਿਸੇ ਨਵੇਂ ਬਜ਼ੁਰਗ ਦੇ ਨਾਲ ਤੁਹਾਡੇ ਕੋਲ ਫਿਰ ਹਾਜ਼ਰ ਹੋਏਗੀ। ਨਾਸਰ ਕਿਸਾਨਾ, ਨਦੀਮ ਕਿਸਾਨਾ, ਸ਼ਹਿਜ਼ਾਦ ਪ੍ਰਿੰਸ, ਕੈਮਰਾਮੈਨ ਅਰਸਲਾਨ, ਸਾਡੀ ਪੂਰੀ ਟੀਮ, ਵਾਰਸ ਗੁੱਜਰ, ਇਹ ਤੁਹਾਡੇ ਕੋਲ ਇਜਾਜ਼ਤ ਚਾਹੁੰਦੀ ਹੈ ਜੀ। ਇਨਸ਼ਾਅੱਲਾ ਫੇਰ ਤੁਹਾਡੇ ਨਾਲ ਕਿਤੇ ਮੁਲਾਕਾਤ ਕਰਾਂਗੇ। ਅੱਲਾ ਹਾਫਿਜ਼।